अस्सलाम वालेकुम जी। ਅਸੀਂ ਹੁਣ ਇੱਥੋਂ ਰਹਿਮੇ ਸ਼ਾਹ ਦੇ ਵਿੱਚੋਂ ਨਿਕਲਣ ਲੱਗੇ ਆ ਲਾਹੌਰ ਕਾਨਫਰੰਸ ਵਾਸਤੇ ਤੇ ਜੇ ਸੋਹਣੇ ਰੱਬ ਨੇ ਚਾਹਿਆ ਤੁਹਾਡੇ ਨਾਲ ਮੁਲਾਕਾਤ ਹੁੰਦੀ ਆ ਤੇ ਅਸੀਂ ਫਿਰ ਨਾਲ ਸੋਚਿਆ ਵੀ ਆ ਰਿਕਾਰਡ ਕਰਕੇ ਨਾ ਤੇ ਜਿਹੜੇ ਬੰਦੇ ਉੱਥੇ ਨਹੀਂ ਪਹੁੰਚਣਗੇ ਅਸੀਂ ਉਹਨਾਂ ਵਾਸਤੇ ਨਾਲ ਵੀਡੀਓ ਬਣਾ ਲਾਂਗੇ। ਕਿਉਂ ਦਿਸ਼ਾ ਸਾਹਿਬ? ਹਾਂ, ਉਹਨਾਂ ਨੂੰ ਫਿਰ ਨਾਲ ਦਿਖਾ ਦਾਂਗੇ ਅਸੀਂ ਸਾਰੀ ਗੱਲਬਾਤ ਵੀ ਅਸੀਂ ਇਦਾਂ ਲਾਹੌਰ ਗਏ ਸੀ ਤੇ ਦੁਆ ਕਰਿਓ ਅੱਲਾ ਖੈਰ ਰੱਖੇ। ਬਸ ਨਿਕਲਣ ਲੱਗੇ ਅਸੀਂ ਨਾ ਜੀ ਇੱਥੋਂ ਨਿਕਲੇ ਸੀਗੇ ਤੇ ਮੈਂ ਘਰ ਸਿਰਵਾਨ ਲੱਗਾ ਸੀ ਤੇ ਉਸਮਾਨ ਸਾਹਿਬ ਕਹਿੰਦੇ ਇੱਥੇ ਹਮਾਮ ਆ ਕਜਵਾਣੀ ਵੀ ਉੱਥੋਂ ਸਟਾਈਲ ਬਣਵਾਉਂਦੇ ਤੇ ਅਸੀਂ ਕਿਹਾ ਚਲੋ ਜਾਂਦੇ ਨਾ ਸਟਾਈਲ ਬਣਵਾਉਂਦੇ। ਮੈਂ ਹੁਣ ਸਟਾਈਲ ਬਣਵਾ ਕੇ ਫਿਰ ਦਿਖਾਣਾ ਵੀ ਕਿੱਦਾਂ ਦਾ ਬਣਿਆ। बेटा छाड़ दो रास्ता छाड़ दो अपना नासिर भाई सरोया साहब वास्ते रास्ता छाड़ दो 15 नंबर हैगा 15 आ जाओ बुला लो यार सारे फैन आए हुए थे सारे लेकिन फैन पालने वास्ते टाइम नहीं चाहिए। इधर आ जा दो मानो चला बुला लो सारे। अच्छा पहले वीडियो मॉडरेटर तू मैं बंदे ठीक उठा आज और नाल बिठा ਜਿਹੜੀ ਸਾਡੇ 20 ਕਰੋੜ ਪੰਜਾਬੀਆਂ ਦੀ ਇੱਧਰ ਵਸਦੇ ਪੰਜਾਬੀ ਚੜ੍ਹਦੇ ਪੰਜਾਬ ਵਾਲੇ ਜਾਂ ਡਿਸਪੋਰਾ ਦੇ ਜਿਹੜੇ ਪੰਜਾਬੀ ਨੇ ਉਹਨਾਂ ਦੇ ਬਾਰੇ 'ਚ ਗੱਲਬਾਤ ਹੋਵੇਗੀ ਔਰ ਸੋਸ਼ਲ ਮੀਡੀਆ ਰਾਹੀਂ ਉਹ 20 ਕਰੋੜ ਪੰਜਾਬੀਆਂ ਦੀ ਕਿਵੇਂ ਸਾਂਝ ਬਣ ਰਹੀ ਹੈ ਇਸ ਤੇ ਗੱਲਬਾਤ ਹੋਵੇਗੀ। ਮੈਂ ਆਪਣੇ ਪੈਨਲਿਸਟ ਦਾ ਤਾਰਫ ਕਰਵਾਉਂਦਾ ਚੱਲਾਂ। ਜ਼ੇਬੀ ਹੰਜਰਾ ਸਾਹਿਬ। ਜ਼ੇਬੀ ਹੰਜਰਾ ਪੰਜਾਬ ਔਰ ਪੰਜਾਬੀਅਤ ਦੇ ਹਵਾਲੇ ਨਾਲ ਇੱਕ ਜਾਣਾ ਪਛਾਣਾ ਨਾਮ ਨੇ। ਇਹਨਾਂ ਦੇ ਵੀਡੀਓਜ਼ ਔਰ ਵਲੌਗਸ ਤੁਸੀਂ ਅਕਸਰ ਵੇਖਦੇ ਰਹਿੰਦੇ ਹੋ। ਜੜ੍ਹਾਂਵਾਲਾ ਤੋਂ ਬੇਸਿਕਲੀ ਤਾਲੁਕ ਹੈ ਇਹਨਾਂ ਦਾ ਔਰ ਇਹਨਾਂ ਦਾ ਕੰਮ ਪੰਜਾਬੀ ਮਾਂ ਬੋਲੀ ਦੇ ਵਧਾ ਲਈ ਔਰ ਪੰਜਾਬੀ ਮਾਂ ਬੋਲੀ ਦੇ ਹਵਾਲੇ ਨਾਲ ਜੋ ਔਕੜਾਂ ਨੇ ਉਹਨਾਂ ਤੇ ਵੀਡੀਓਜ਼ ਬਣਾਉਂਦੇ। ਸਾਡੇ ਅਗਲੇ ਪੈਨਲਿਸਟ ਜਨਾਬ ਨਾਸਰ ਢਿੱਲੋਂ ਸਾਹਿਬ। ਨਾਸਰ ਢਿੱਲੋਂ ਸਾਹਿਬ ਮੇਰੇ ਖਿਆਲ ਦੇ ਵਿੱਚ ਕੋਈ ਇਸਦਾ ਬੰਦਾ ਨਹੀਂ ਹੋਵੇਗਾ ਜਿਹੜਾ ਪੰਜਾਬੀ ਦੇ ਨਾਂ ਤੋਂ ਵਾਕਿਫ ਹੋਵੇ ਔਰ ਨਾਸਰ ਢਿੱਲੋਂ ਦੇ ਨਾਮ ਤੋਂ ਵਾਕਿਫ ਨਾ ਹੋਵੇ। ਪੰਜਾਬੀ ਲਹਿਰ ਦੇ ਨਾਮ ਨਾਲ ਉਹਨਾਂ ਦਾ ਚੈਨਲ ਹੈ ਜਿਹੜਾ ਪਾਰਟੀਸ਼ਨ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਵਿਛੜ ਗਏ ਉਹਨਾਂ ਨੂੰ ਮਿਲਾਉਣ ਦਾ ਕੰਮ ਕਰ ਰਹੇ ਨੇ। ਹਜ਼ਾਰਾਂ ਖਾਨਦਾਨਾਂ ਨੂੰ ਇਹਨਾਂ ਨੇ ਮਿਲਾਇਆ। ਸੋ ਇਹਨਾਂ ਨੂੰ ਵੀ ਜੀ ਆਇਆਂ ਨੂੰ। ਨਾਲ ਸਾਡੇ ਅੰਜਮ ਸਰੋਇਆ ਸਾਹਿਬ। ਅੰਜਮ ਸਰੋਇਆ ਸਾਹਿਬ ਖਸੂਸੀ ਤੌਰ ਤੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਨੇ। ਕਿਸਾਨਾਂ ਦੇ ਮਸਾਇਲ ਤੇ ਇਹਨਾਂ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਵੇਖੀਆਂ ਜਾਂਦੀਆਂ ਨੇ। ਉਸ ਤੋਂ ਇਲਾਵਾ ਪੰਜਾਬੀ ਦੇ ਮਾਂ ਬੋਲੀ ਦੇ ਹਵਾਲੇ ਨਾਲ ਵੀ ਇਹਨਾਂ ਦਾ ਕਾਫੀ ਕੰਮ ਹੈ। ਸਾਡੇ ਨਾਲ ਰਹਿਮੇ ਸ਼ਾਹ ਤੋਂ ਤਸ਼ਰੀਫ ਲਿਆਏ ਨੇ ਤੋ ਜੀ ਆਇਆਂ ਨੂੰ ਜੀ। ਅਸੀਂ ਆਪਣੀ ਗੱਲਬਾਤ ਦਾ ਆਗਾਜ਼ ਕਰਨੇ ਆ ਜ਼ੇਬੀ ਹੰਜਰਾ ਸਾਹਿਬ ਤੋਂ। ਹੰਜਰਾ ਸਾਹਿਬ ਜਿਹੜੇ ਸੋਸ਼ਲ ਮੀਡੀਆ ਨੇ ਇਹ 20 ਕਰੋੜ ਪੰਜਾਬੀਆਂ ਨੂੰ ਆਪਸ ਦੇ ਵਿੱਚ ਜੋੜਿਆ। ਅਸੀਂ ਵੇਖ ਰਹੇ ਹਾਂ ਕਿ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਅੱਜ ਕੱਲ੍ਹ ਉਸ ਹਿਸਾਬ ਨਾਲ ਨਹੀਂ ਵੇਖਿਆ ਸੁਣਿਆ ਜਾ ਰਿਹਾ ਪੜ੍ਹਿਆ ਜਾ ਰਿਹਾ ਜਿਸ ਹਿਸਾਬ ਨਾਲ ਸੋਸ਼ਲ ਮੀਡੀਆ ਦੀ ਰੀਚ ਹੈ। ਸੋ ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਤੁਸੀਂ ਜੋ ਤੁਹਾਡੀ ਫੀਲਡ ਹੈ ਔਰ ਪੰਜਾਬੀ ਦੇ ਵਧਾ ਲਈ ਇਸ ਨੂੰ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ ਮਜ਼ੀਦ ਬਿਹਤਰ ਇਸ ਤੇ ਤੁਸੀਂ ਜਾਣਨਾ ਚਾਹੋ। ਸਭ ਤੋਂ ਪਹਿਲਾਂ ਸਲਾਮ ਹੈ ਮੇਰਾ ਤੁਹਾਨੂੰ ਜਾਂ ਸਾਡੀ ਪੰਜਾਬ ਧਰਤੀ ਨੂੰ ਜਿਹੜੀਆਂ ਔਕੜਾਂ ਪੇਸ਼ ਨੇ ਸਾਡੀ ਨੌਜਵਾਨੀ ਨੂੰ ਜਾਂ ਸਾਡੇ ਬਾਕੀ ਪੰਜਾਬੀਆਂ ਨੂੰ ਨਹੀਂ ਪਤਾ ਉਹ ਸੋਸ਼ਲ ਮੀਡੀਆ ਰਾਹੀਂ ਟਿਕਟੋਕ ਹੋਵੇ YouTube ਹੋਵੇ ਜਾਂ ਫੇਸਬੁੱਕ ਹੋਵੇ ਉਹਦੇ ਰਾਹੀਂ ਅਸੀਂ ਲੋਕਾਂ ਤੱਕ ਆਪਣਾ ਸੁਨੇਹਾ ਜਿਹੜਾ ਉਹ ਦਿੰਦੇ ਹਾਂ। ਤੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਅੱਜ ਅਸੀਂ ਐਂਕਰ ਵੀ ਆਪ ਹਾਂ, ਸਵਾਲ ਵੀ ਆਪ ਕਰਦੇ ਹੋ, ਜਵਾਬ ਵੀ ਆਪ ਕਰਦੇ ਹੋ। ਕੋਈ ਮਤਲਬ ਕਿ ਕਿਸੇ ਕੋਲ ਸਾਨੂੰ ਜਾਣ ਦੀ ਲੋੜ ਨਹੀਂ ਪੈਂਦੀ ਕਿ ਬਾਈ ਜੀ ਸਾਡੀ ਇਹ ਖਬਰ ਅਖਬਾਰ ਚਲਾ ਦਿਓ।
ਕਿ ਪਹਿਲੇ ਵਕਤਾਂ ਦੇ ਵਿੱਚ ਆਪਣੇ ਬੰਦੇ ਜਾਣਦੇ ਸਨ ਕਿ ਪੰਜਾਬੀ ਦੀ ਖਬਰ ਲਗਾਉਣੀ ਹੈ। ਹਾਂ, ਤੇ ਉਹ ਅੱਗੋਂ ਮਤਲਬ ਬੈਠੇ ਹੁੰਦੇ ਸਨ ਤੇ ਜਦੋਂ ਤੱਕ ਅਸੀਂ ਜਿਉਂਦੇ ਆ ਅਸੀਂ ਤੁਹਾਡੀ ਖਬਰ ਨਹੀਂ ਲੱਗਣ ਦੇਵਾਂਗੇ। ਸੋ ਸੋਸ਼ਲ ਮੀਡੀਆ ਨੇ ਸਾਨੂੰ ਜੋੜਿਆ ਤੇ ਬਹੁਤ ਵੱਡੀ ਚੀਜ਼ ਹੈ, ਸਭ ਤੋਂ ਵੱਡਾ ਹਥਿਆਰ ਹੈ ਸਾਡੇ ਕੋਲ ਅੱਜ ਸਾਡੀ ਹਿੱਤ ਸਾਡੀ ਔਕੜਾਂ ਅੱਗੇ ਲੈ ਕੇ ਆਉਣ ਦਾ, ਇਹਨਾਂ ਦਾ ਚਾਨਣ ਪਾਉਣ ਦਾ, ਇਹਨਾਂ ਦੇ ਮਸਲਿਆਂ ਦੇ ਹੱਲ ਕਰਨ ਦਾ। ਠੀਕ ਹੈ, ਹਾਂਜੀ ਬਿਲਕੁਲ ਜ਼ਬਰਦਸਤੀ। ਨਸ ਦਿਲੂ ਸਾਹਿਬ 20 ਕਰੋੜ ਪੰਜਾਬੀਆਂ ਦਾ ਇੱਕ ਟੱਬਰ ਬਣ ਚੁੱਕਿਆ ਹੈ। ਤੁਸੀਂ ਪਾਰਟੀਸ਼ਨ ਦੇ ਹਵਾਲੇ ਨਾਲ ਬੜਾ ਤੁਹਾਡਾ ਜਿਹੜੀ ਸਟੋਰੀਜ਼ ਕੀਤੀਆਂ ਤੁਸੀਂ, ਔਰ ਬਹੁਤ ਸਾਰੇ ਖਾਨਦਾਨਾਂ ਨੂੰ, ਹਜ਼ਾਰਾਂ ਖਾਨਦਾਨਾਂ ਨੂੰ ਮਿਲਾਇਆ, ਇਸ ਵਾਸਤੇ ਵੀ ਤਾਲੀਆਂ ਦੀ ਪਲੀਜ਼, ਬਹੁਤ ਵੱਡਾ ਕੰਮ ਹੈ। ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ, ਸੋਸ਼ਲ ਮੀਡੀਆ ਨੂੰ ਔਰ ਪੰਜਾਬੀਆਂ ਦੀ ਸਾਂਝ? अस्सलाम वालेकुम साਰਿਆਂ ਨੂੰ। ਜਿਵੇਂ ਹਜ਼ਰਤ ਸਾਹਿਬ ਗੱਲ ਕੀਤੀ ਵੀ ਅਸੀਂ ਆਪਣੇ ਆਪ ਨੂੰ ਵੱਡੇ ਇੰਟੈਲੈਕਚੁਅਲ ਸਮਝਦੇ ਨਹੀਂ, ਮਨਾਜ ਹੈ ਹੀ ਹੈ, ਤੇ ਇੱਥੇ ਬਹਿ ਕੇ ਗੱਲ ਕਰਨਾ ਸਾਡੇ ਲਈ ਔਖਾ ਵੀ ਹੁੰਦਾ ਕਿਉਂਕਿ ਸੋਸ਼ਲ ਮੀਡੀਆ ਜਾਂ ਮੋਬਾਈਲ ਫੋਨ ਤੇ ਗੱਲ ਕਰਨਾ ਜਾਂ ਉਹ ਰਿਕਾਰਡਿੰਗਸ ਕਰਨੀਆਂ ਉਹ ਹੋਰ ਤਰ੍ਹਾਂ ਦਾ ਹੁੰਦਾ। ਆਡੀਅנס ਦੇ ਨਾਲ ਡਾਇਰੈਕਟ ਇਸ ਤਰ੍ਹਾਂ ਗੱਲ ਕਰਨਾ, ਥੋੜਾ ਇੰਟਰੈਕਸ਼ਨ ਕਰਨਾ, ਥੋੜਾ ਜਿਹਾ ਸਾਨੂੰ ਉਹ ਝਾਕਾ ਵੀ ਮਾਜ਼ਰਤ ਵੀ ਹੈ ਉਹਦੀ ਕੋਈ ਕਮੀ ਕੁਤਾਈ। ਬਾਕੀ ਇਹ ਜੀ ਵੇਖੋ ਸੋਸ਼ਲ ਮੀਡੀਆ ਦੀ ਜਦੋਂ ਗੱਲ ਕਰਦੇ ਆਪਾਂ ਵਧਾ ਕਰਦੇ ਨੇ ਤੇ ਪੋਜ਼ਿਟਿਵਿਟੀ ਨੂੰ ਆਪਾਂ ਜੇ ਲੈ ਕੇ ਚੱਲਦੇ ਨਾ, ਨੈਗੇਟਿਵ ਚੀਜ਼ਾਂ ਤੇ ਸਾਰੇ ਕਰਦੇ। ਮੈਨੂੰ ਪਰਸੋਂ ਇੱਕ ਕਮੈਂਟ ਆਇਆ, ਜਿਸ ਤਰ੍ਹਾਂ ਉਹ ਸਾਡੇ ਕੋਲ ਟਰੈਵਲਰ ਆਏ ਨੇ ਪਾਕਿਸਤਾਨ, ਤੇ ਉਹਨਾਂ ਨੇ ਮੈਨੂੰ ਇੱਕ ਦੋਸਤ ਸਾਡੇ ਨੇ ਉਹਨਾਂ ਨੇ ਕਮੈਂਟ ਕੀਤਾ ਕਿ ਯਾਰ ਪਹਿਲੇ ਦੀਆਂ ਇਹਨਾਂ ਦੀ ਵੀਡੀਓਜ਼ ਜਾਂ ਸਟੋਰੀਜ਼ ਸਨ ਨਾ ਜਿਹੜੀਆਂ ਉਹ ਬੜੀਆਂ ਵਧੀਆ ਸੀ, ਕੁਛ ਨੂੰ ਪਿੰਡਾਂ 'ਚ ਜਾ ਕੇ ਉਹ ਵਿਖਾਉਣ ਲੱਗ ਪਏ ਪਿੰਡਾਂ ਦਾ ਮਾਹੌਲ, ਤੇ ਇਹਨਾਂ ਨੂੰ ਚਾਹੀਦਾ ਵੀ ਉਹ ਫਲਾਣੇ ਹਿਸਟਰੀ ਵਿਖਾਉਣ, ਇਸ ਤਰ੍ਹਾਂ ਕਰਨ। ਤੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਵੀ ਯਾਰ ਦੇਖ, ਅਗਰ ਤੁਸੀਂ ਜਿਹਦੀ 99% ਜਾਂ 10 ਜਾਂ 15 ਵੀਡੀਓ ਤੁਸੀਂ ਵੇਖੀਆਂ ਤੇ ਤੁਸੀਂ ਉਹਨਾਂ ਨੂੰ ਉਸ ਚੀਜ਼ ਦਾ ਕ੍ਰੈਡਿਟ ਨਹੀਂ ਦਿੱਤਾ, ਇੱਕ ਉਹਨਾਂ ਦੀ ਖਾਮੀ ਲੱਭੀ ਆ ਤੇ ਉਸ ਖਾਮੀ ਤੇ ਤੁਸੀਂ ਕਮੈਂਟ ਕਰਤਾ। ਮਤਲਬ ਇਹ ਵੀ ਚਾਹੀਦਾ ਜੇ ਬੰਦੇ ਦੀਆਂ ਜਿਹੜੀਆਂ ਬੁਰਾਈਆਂ ਨੇ, ਉਹਦੀ ਨੈਗੇਟਿਵ ਚੀਜ਼ਾਂ ਨੇ ਉਹਨਾਂ ਨੂੰ ਪਾਸੇ ਪਰਦਾ ਕਰਦੇ, ਜਿਹੜੀਆਂ ਪੋਜ਼ਿਟਿਵ ਚੀਜ਼ਾਂ ਨੇ ਉਹਨਾਂ ਤੇ ਉਹਨਾਂ ਨੂੰ ਐਪਰੀਸ਼ੀਏਟ ਕਰੋ ਜਾਂ ਪੋਜ਼ਿਟਿਵ ਚੀਜ਼ਾਂ ਨੂੰ ਲੈ ਕੇ ਚੱਲੀਏ। ਜਿੰਨੀ ਦੇਰ ਅਸੀਂ ਇੱਕ ਬੰਦੇ ਦੀਆਂ ਖਾਮੀਆਂ ਲੱਭਾਂਗੇ, ਮੈਨੂੰ ਲੱਗਦਾ ਉਹ ਸਾਨੂੰ ਖਾਮੀਆਂ ਦਿਸਣਗੀਆਂ। ਜੇ ਉਹਨਾਂ ਦੇ ਵਿੱਚ ਅਸੀਂ ਅੱਛਾਈਆਂ ਲੱਭਣ ਤੁਰ ਪਾਂਗੇ, ਸਾਰੀਆਂ ਅੱਛਾਈਆਂ ਵੇਖਾਂਗੇ ਤੇ ਸਾਨੂੰ ਹਰ ਚੀਜ਼ ਅੱਛੀ ਲੱਗੇਗੀ, ਪੋਜ਼ਿਟਿਵ ਲੱਗੇਗੀ। ਅਸੀਂ ਇਸੇ ਤਰ੍ਹਾਂ ਹੀ ਪੰਜਾਬ ਦਾ, ਪਾਕਿਸਤਾਨ ਦਾ ਇਮੇਜ ਅਸੀਂ ਆਪਣੇ ਵੀਡੀਓਜ਼ ਦੇ ਰਾਹੀਂ ਅੱਛਾ ਵਿਖਾਉਣ ਦੀ ਕੋਸ਼ਿਸ਼ ਕਰੀਏ ਤੇ ਲੋਕ ਉਹਨੂੰ ਪਸੰਦ ਕਰਦੇ ਆ। ਉਧਰ ਬੈਠੇ ਪੰਜਾਬੀ, ਇੱਧਰ ਬੈਠੇ ਪੰਜਾਬੀ ਸਾਡੇ ਨਾਲ ਬੜੇ ਵਾਈਡ ਆਡੀਅנס ਸਾਡੇ ਨਾਲ ਜੁੜੀ ਹੈ, ਉਹ ਵੇਖਦੀ ਹੈ, ਸਾਨੂੰ ਐਪਰੀਸ਼ੀਏਟ ਕਰਦੀ ਹੈ। ਇੱਧਰੋਂ ਵੀ ਜੇ ਆਪਾਂ ਪਾਕਿਸਤਾਨ ਪੰਜਾਬ ਦੀ ਗੱਲ ਕਰਦੇ ਹਾਂ, ਸਾਡੇ ਪੰਜਾਬੀ ਲਹਿਰ ਚੈਨਲ ਦੇ ਜਿਹੜਾ ਅਸੀਂ ਰਨ ਕਰਦੇ, ਸਾਡੇ ਕੋਲ 25 ਤੋਂ 30% ਆਡੀਅנס ਜਿਹੜੀ ਇਸ ਪੰਜਾਬ ਦੀ ਹੈ, ਪਾਕਿਸਤਾਨ ਪੰਜਾਬ ਦੀ। ਜੇ ਆਪਾਂ ਉਧਰ ਦੀ ਗੱਲ ਕਰਦੇ ਹਾਂ ਵੀ ਓਵਰਆਲ ਦੁਨੀਆ 'ਚ ਸਾਡੇ ਕੋਲ 45% ਪੰਜਾਬੀ ਹੋਣਗੇ ਜਿਹੜੇ ਸਾਨੂੰ ਵੇਖਦੇ ਆ। ਸੋ ਇਹਦੇ 'ਚ ਮੈਨੂੰ ਲੱਗਦਾ ਵੀ ਪੰਜਾਬ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ, ਜਿਸ ਤਰ੍ਹਾਂ ਦੇਵੀ ਦੀ ਗੱਲ ਨੂੰ ਅੱਗੇ ਵਧਾਉਂਦਾ ਵੀ ਜਿਹੜਾ ਸੈਟਲਾਈਟ ਤੇ ਅਸੀਂ ਪਹਿਲਾਂ ਵੇਖਦੇ ਹਾਂ, ਹੁਣ ਸਾਰੇ ਉਹ ਮੋਬਾਈਲਾਂ ਤੇ ਆ ਗਏ। ਇਹਨਾਂ ਤੇ ਅਸੀਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ, ਸਾਰੇ ਜਿੰਨੇ ਦੋਸਤ ਬੈਠੇ ਨੇ, ਇੱਕ ਹੀ ਦੋਸਤ ਅਸੀਂ ਬਣਾਉਣ ਲੱਗ ਪਈ, ਉਹ ਕ੍ਰਾਸ ਦਾ ਬਾਰਡਰ ਜਾਂ ਪੂਰੀ ਦੁਨੀਆ 'ਚ ਜਿੰਨੇ ਪੰਜਾਬੀ ਬੈਠੇ ਨੇ, ਤੇ ਉਹਦੇ ਨਾਲ ਕਿੰਨੇ ਵੱਡੇ ਲੋਕ, ਕਿੰਨੀ ਵੱਡਾ ਆਡੀਅנס, ਇੱਕ ਸਾਡਾ ਜਾਲ ਬਣੇਗਾ। ਸਾਰੇ ਜਿੰਨੇ ਪੰਜਾਬ 'ਚ ਵਸਣ ਵਾਲੇ ਨੇ, ਕੋਈ ਇੱਧਰ ਹੋਣ ਉੱਧਰ ਹੋਣ, ਪੰਜਾਬੀ ਪੂਰੀ ਦੁਨੀਆ ਤੇ ਬੈਠੇ ਹੋਣ। ਤੇ ਇਹ ਸਿਰਫ ਬਹੁਤ ਹੀ ਵੱਡੀ ਗੱਲ ਸੋਸ਼ਲ ਮੀਡੀਆ ਯੂਜ਼ ਕਰਦੇ ਆ। ਇਹ ਬਹੁਤ ਜਲਦ ਜਿਹੜੀਆਂ ਆਪਾਂ ਇਹਨਾਂ ਨਫ਼ਰਤਾਂ, ਮੈਂ ਉਹਨਾਂ ਵੀ ਖੋਲ ਜਿਹੜਾ 75 ਵਰਿਆਂ ਤੋਂ ਇੱਕ ਨਫ਼ਰਤ ਦਾ ਖੋਲ ਚੜਿਆ ਨਾ ਸਾਡੇ ਦਿਮਾਗਾਂ ਤੇ, ਚੜਾਇਆ ਗਿਆ ਜਿਹੜਾ ਉਹਨੂੰ ਆਸਤਾ ਖੁਰੇਦਣ ਲੱਗਿਆ। ਸੋਸ਼ਲ ਮੀਡੀਆ ਬਹੁਤ ਵੱਡਾ ਕਿਰਦਾਰ ਅਦਾ ਕਰੇਗਾ ਤੇ ਬਿਲਕੁਲ ਬਾਰਡਰ ਜਿਹੜੇ ਨੇ, ਬਿਲਕੁਲ ਮੈਂ ਕਹਿੰਦਾ ਵੀ ਬਾਰਡਰ ਆਪਣੀ ਜਗ੍ਹਾ ਤੇ ਜਿੱਥੇ ਹੈ ਨੇ ਬਿਲਕੁਲ ਰਹਿਣ, ਸਾਨੂੰ ਉਹਦੇ ਨਾਲ ਇਤਰਾਜ਼ ਨਹੀਂ, ਲੇਕਿਨ ਇਹ ਵੀ ਆਸਾਨੀਆਂ ਹੋਣ, ਲੋਕਾਂ ਨੂੰ ਮਿਲਣ ਦੀਆਂ ਆਸਾਨੀਆਂ ਹੋਣ, ਟ੍ਰੇਡ ਦੀਆਂ ਆਸਾਨੀਆਂ ਹੋਣ, ਲੋਕ ਉਧਰੋਂ ਇੱਧਰ ਆਉਣਾ ਚਾਹੁੰਦੇ ਨੇ, ਇੱਧਰ ਉੱਧਰ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਆਸਾਨੀਆਂ ਹੋਣ। ਪੂਰੀ ਦੁਨੀਆ ਤੇ ਵਸਣਾ, ਜੇ ਆਪਾਂ ਟੂਰਿਜ਼ਮ ਦੀ ਗੱਲ ਕਰਦੇ ਹਾਂ ਵੀ ਪੂਰੀ ਦੁਨੀਆ, ਮੈਂ ਫਿਰਦਾ ਰਹਿੰਦਾ, ਦੂਸਰੇ ਮੁਲਕਾਂ ਜਾਂਦਾ ਰਹਿੰਦਾ, ਵੀ ਦੁਨੀਆ ਪੂਰੀ ਟੂਰਿਜ਼ਮ ਤੇ ਡਿਪੈਂਡ ਕਰਦੀ, ਬਹੁਤ ਵੱਡਾ ਰੈਵਨਿਊ ਜਨਰੇਟ ਕਰਦੀ ਆ ਇਸ ਮੱਝ 'ਚ। ਤੇ ਸਾਡੇ ਕੋਲ, ਮੈਨੂੰ ਲੱਗਦਾ ਨਹੀਂ ਕਿ ਸਾਨੂੰ ਕੁਝ ਕਰਨ ਦੀ ਲੋੜ ਹੈ, ਸਿਰਫ ਸਾਨੂੰ ਦਿਲ ਖੁੱਲੇ ਕਰਨ ਦੀ ਲੋੜ ਹੈ ਤੇ ਬਹੁਤ ਵੱਡਾ ਰੈਵਨਿਊ ਅਸੀਂ ਟੂਰਿਜ਼ਮ ਦੀ ਮੱਝ 'ਚ ਜਨਰੇਟ ਕਰ ਸਕਦੇ ਹਾਂ। ਰਿਲੀਜੀਅਸ ਟੂਰਿਜ਼ਮ ਹੋਵੇ ਜਾਂ ਦੂਜੀ ਟੂਰਿਜ਼ਮ ਹੋਵੇ, ਇਹਦੇ ਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਸਾਡੀਆਂ ਸਰਕਾਰਾਂ ਨੂੰ ਵੀ ਕੰਮ ਕਰਨ ਦੀ ਲੋੜ ਹੈ। ਸਾਨੂੰ ਇੱਥੇ ਪੈਸੇ ਲਾਉਣ ਦੀ ਲੋੜ ਨਹੀਂ, ਸਾਡਾ ਪੈਸੇ ਲੈਣ ਦੀ ਸਾਨੂੰ ਜਾਂਚ ਆ ਜੇ ਤੇ ਅਸੀਂ ਕਿਵੇਂ ਲੈਣੇ ਆ ਤੇ ਆਪਾਂ ਲੈ ਸਕਦੇ, ਪੂਰੀ ਦੁਨੀਆ ਕੋ ਰੈਵਨਿਊ ਕਿਸ ਤਰ੍ਹਾਂ ਜਨਰੇਟ ਕਰ ਸਕਦੇ ਹਾਂ। ਬਹੁਤ ਸ਼ੁਕਰੀਆ ਸਾਡਾ। ਬੜੀ ਸੋਹਣੀ ਗੱਲ ਦਿਲੂ ਸਾਹਿਬ। ਅੱਛਾ ਅੰਜਮ ਸਰੋਇਆ ਸਾਹਿਬ, ਤੁਸੀਂ ਕਿਉਂਕਿ ਕਿਸਾਨੀ ਮੁੱਦਿਆਂ ਤੇ ਜ਼ਿਆਦਾ ਗੱਲਬਾਤ ਕਰਦੇ ਹੋ ਤੇ ਆਪਾਂ ਅਗਰ ਇਹ ਸੋਸ਼ਲ ਮੀਡੀਆ ਦੀ ਸਾਂਝ, ਕਿਸਾਨੀ ਤਹਿਰੀਕ ਜਿਹੜੀ ਇੰਡੀਆ ਦੇ ਵਿੱਚ ਚੱਲੀ, ਤੁਸੀਂ ਵੇਖਿਆ ਕਿ
ਉਹਨਾਂ ਨੇ ਤੇ ਇਹ ਕੀਤਾ ਕਿ ਉੱਥੇ ਇਲੈਕਟ੍ਰੋਨਿਕ ਮੀਡੀਆ ਮੇਰੇ ਖਿਆਲ ਵਿੱਚ ਇੱਕ ਅੱਧਾ ਚੈਨਲ ਹੀ ਸੀ ਜਿਹੜਾ ਉਹਨੂੰ ਕਵਰ ਕਰ ਰਿਹਾ ਸੀ, ਉਹਨਾਂ ਨੇ ਬੈਨ ਕਰ ਛੱਡਿਆ ਸੀ। ਇਹ ਸੋਸ਼ਲ ਮੀਡੀਆ ਰਾਹੀਂ ਸਾਡੇ ਤੱਕ ਖਬਰਾਂ ਪਹੁੰਚਦੀਆਂ ਰਹੀਆਂ ਔਰ ਸਾਡੇ ਇੱਥੋਂ ਦੇ ਜਿਹੜੇ ਦੋਸਤ ਸਨ, ਇੱਥੋਂ ਦੇ ਪੰਜਾਬੀ ਸਨ, ਉਹਨਾਂ ਨੇ ਵੀ ਪੂਰਾ ਸਾਥ ਦਿੱਤਾ। ਇੱਥੇ ਬਲਕਿ ਤਰਾਨੇ ਕਿਸਾਨਾਂ ਦੇ ਬਣਾਏ, ਮੈਂ ਜਵਾਦ ਸਾਹਿਬ ਜਾਂ ਹੋਰ ਵੀ ਵੱਡੇ ਸਿੰਗਰ ਨੇ ਉਹਨਾਂ ਨੇ ਬਣਾਇਆ, ਢਿੱਲੋਂ ਸਾਹਿਬ ਜਾਂ ਤੁਸੀਂ ਬੈਠੇ ਨੇ, ਇਹ ਵੀ ਚੱਠਾ ਸਾਹਿਬ, ਅਹਿਮਦ ਰਜ਼ਾ ਬੱਟੂ ਸਾਹਿਬ ਬੈਠੇ ਨੇ, ਇਹ ਲੋਕ ਇੱਥੇ ਬਹਿ ਕੇ ਇਹਨਾਂ ਨੇ ਗੱਲਬਾਤ ਕੀਤੀ। तो ਇਹ ਸੋਸ਼ਲ ਮੀਡੀਆ ਦਾ ਹੀ ਇੱਕ ਸੀ, ਇੱਕ ਸਾਂਝ ਸੀ, ਇੱਕ ਜੁੜਤ ਸੀ। ਇਸ ਬਾਰੇ ਤੁਸੀਂ ਕੀ ਜਾਣਨ ਪਾਓਗੇ? ਬਸ ਜੀ, ਮੈਂ ਛੋਟੇ ਮਸਲੇ ਜਿਹੜੇ ਨੇ ਕਿਸਾਨ ਦੇ, ਉਹ ਲੱਭ ਕੇ ਪਹੁੰਚਾਉਣਾ ਆਵਾਮ ਤੱਕ, ਉੱਤੇ ਵੀ ਸ਼ਾਇਦ ਕਿਸੇ ਦੀ ਕੋਈ ਨਿਗਾਹ ਪੈ ਜੇ। ਹੁਣ ਆ ਤੁਸੀਂ ਮਾਂ ਬੋਲੀ ਵਾਸਤੇ ਬਣਾਈ ਨਾ ਸਾਰੀ ਬੈਠਕ, ਤੇ ਬੜਾ ਇੰਤਜ਼ਾਮ ਤੁਹਾਡਾ ਦੇਖ ਕੇ, ਜ਼ੌਕ ਸ਼ੌਕ ਦੇਖ ਕੇ ਬੜੀ ਰੂਹ ਰਾਜ਼ੀ ਹੋਈ। ਤੇ ਬਸ ਮੈਂ ਕਹਿਣਾ ਵੀ ਤੁਸੀਂ ਮਾਂ ਬੋਲੀ ਦੀ ਗੱਲ ਕਰ ਰਹੇ ਆ, ਮੈਂ ਮਾਂ ਬੋਲੀ ਦੇ ਪੁੱਤਰਾਂ ਦੀ ਗੱਲ ਕਰ ਰਿਹਾ, ਕਿਸਾਨ ਦੀ। ਸਾਨੂੰ ਨਾ ਜੋਈਆ ਸਾਹਿਬ ਰੱਖਿਆ ਲਾਰਿਆਂ 'ਚ, ਤੇ ਉਹ ਤੋੜ ਤੋਂ ਸ਼ਾਇਦ ਪੜਦੀ ਨਹੀਂ ਪਈ। ਅੱਗਾਂ ਤੋਂ ਅੱਗਾਂ ਨਾ ਜੀ ਗੱਲ ਟੁਰੀ ਜਾਂਦੀ ਲਾਰੇ 'ਚ। ਸਾਨੂੰ ਇਹ ਹਿਸਾਬ ਆ ਵੀ ਉਹ ਬੰਦੇ ਨੇ ਨਾ ਕਿਸੇ ਤੋਂ ਪੈਸੇ ਲੈਣੇ ਸੀ, ਤੇ ਉਹ ਉਹਨੂੰ ਟੋਰੀ ਰੱਖਿਆ ਕਰੇ। ਖਾਸੇ ਚਿਰ ਬਾਅਦ ਉਹ ਗਿਆ, ਤੇ ਉਹ ਜਿਹਨੇ ਲੈਣੇ ਸੀ ਨਾ, ਉਹ ਜਿਹਦੇ ਕੋਲ ਲੈਣੇ ਸੀ, ਉਹ ਬੈਠਾ ਕੇ ਕਿਕਰਾਂ ਤੇ ਲਾ ਲੇ। ਉਹਨੂੰ ਕਹਿੰਦਾ ਯਾਰ ਉਹ ਪੈਸੇ, ਕਹਿੰਦਾ ਤੇਰੇ ਪੈਸਿਆਂ ਦਾ ਹੀ ਕਰ ਰਿਹਾ, ਕਿਕਰਾਂ ਲਾ ਰਿਹਾ ਵੀ ਇਹ ਵੱਡੀਆਂ ਹੋਣਗੀਆਂ, ਰੋਡ ਤੇ ਲਾਉਂਗਾ। ਅਖੇ ਟਰਾਲੀ ਰੂਹ ਵਾਲੀ ਲੰਘੂਗੀ ਤੇ ਰੂਹ ਅੜੂਗੀ, ਉਹ ਡਿੱਗੂਗੀ, ਚੋਕ ਕੇ ਵੇਚ ਕੇ ਤੇ ਫਿਰ ਤੇਰੇ ਪੈਸੇ ਲਾ ਦੇ। ਉਹ ਬੰਦੇ ਦਾ ਨਾ ਹਾਸਾ ਨਹੀਂ ਕਰ ਗਿਆ, ਕਹਿੰਦਾ ਹੁਣ ਹੱਸਣਾ ਹੀ ਹੈ ਵੀ ਤੇਰੀਆਂ ਵਸੂਲੀਆਂ ਜੋ ਹੋ ਰਹੀਆਂ। ਇਹ ਸਭ ਸਾਨੂੰ ਰੱਖਿਆ ਲਾ ਰਹੇ ਦੇ। ਹਾਂਜੀ, ਉਹ ਮੈਂ ਗੱਲ ਥੋੜੀ ਵਧਾਉਣਾ। ਜਿਸ ਤਰ੍ਹਾਂ ਅਸੀਂ ਗੱਲ ਕਰਨੇ ਆ ਨਾ ਵੀ ਸੋਸ਼ਲ ਮੀਡੀਆ ਦਾ ਕਿਰਦਾਰ, ਥੋੜੇ ਦਿਨ ਪਹਿਲਾਂ ਨਾ ਅਸੀਂ ਕਿਤੇ ਬੈਠਕ ਸੀ, ਜਿਹੜੇ ਇਹਨਾਂ ਨੇ ਇੱਕ ਵੀਡੀਓ ਬਣਾਈ ਨਾ ਏਸੀ ਸਾਹਿਬਾਨ ਦੇ ਨਾ, ਵੀ ਉਹ ਜਦੋਂ ਖਾਦ ਨਹੀਂ ਸੀ ਲੱਭਦੀ ਉਦੋਂ ਦੇ ਤੁਸੀਂ ਗੱਲ ਕੋਈ ਨਹੀਂ ਕਰਦੇ, ਜਦੋਂ ਕਣਕ ਲੈਣੀ ਸੀ ਆਂਦੇ ਵੀ ਜ਼ਿਮੀਂਦਾਰਾਂ ਕੋਲੋਂ ਕਣਕ ਜਿਹੜੀ ਇਕੱਠੀ ਕਰੋ, ਏਸੀ ਸਾਹਿਬਾਨ ਦਾ ਕੰਮ ਹੈ। ਉਹ ਸਾਡੇ ਕੋਲ ਸਰਕਲ ਹੈ ਦੋਸਤਾਂ ਦਾ ਏਸੀ ਸਾਹਿਬਾਨ ਦਾ, ਤੇ ਉਹ ਆਂਦੇ ਮੇਰੀ ਉਹਦੇ ਨਾਲ ਗੱਲ ਤੇ ਕਰਾ, ਤੇ ਕੋਈ ਆਂਦਾ ਨਾ ਖੁਸ਼ੀ ਗਮੀ ਦੇ ਗੱਲ ਇਹਦਾ ਮਤਲਬ ਇਹ ਵੀ ਆਂਦੇ ਵੀ ਅਸੀਂ ਵੀਡੀਓਜ਼ ਆਪਣੇ ਸਰਕਲ 'ਚ ਸਰਕੂਲੇਟ ਕਰਦੇ ਵੀ ਆਹ ਵੇਖੋ ਆਹ ਮਸਾਇਲ ਨੇ ਇਹਨਾਂ ਦੇ, ਕਿਵੇਂ ਇਹਨਾਂ ਦਾ ਹੱਲ ਹੋ ਸਕਦਾ। ਤੇ ਇਹ ਬੇਸ਼ੱਕ ਨੂੰ ਅਸੀਂ ਫਨੀ ਮੂਡ ਨਾਲ ਲੈ ਲਈਏ, ਲੇਕਿਨ ਇਹ ਵੀ ਗੱਲ ਕਿਤੇ ਨਾ ਕਿਤੇ ਪਹੁੰਚਦੀ ਹੈ ਜਿੱਥੋਂ ਤੱਕ ਪਹੁੰਚਾਉਣੀ ਹੋਵੇ। ਤਾਂ ਸੋਸ਼ਲ ਮੀਡੀਆ ਦੀ ਪਾਵਰ ਏਡੀ ਵੱਡੀ ਹੈ। ਬਹੁਤ ਸੋਹਣੀ ਗੱਲ ਕੀਤੀ ਜੀ। ਅੰਜਮ ਗਿੱਲ ਸਾਹਿਬ, ਪੰਜਾਬੀ ਲਿਪੀ ਰਸਮੁਲ ਖਤ ਦੇ ਹਵਾਲੇ ਨਾਲ ਤੁਹਾਡਾ ਰੀਸੈਂਟਲੀ ਤੁਸੀਂ ਰਾਣਾ ਰਣਬੀਰ ਸਾਹਿਬ ਦੀ ਕਿਤਾਬ ਨੂੰ ਸ਼ਾਹ ਮੁਕਤੀ ਛਾਪਿਆ, ਕੀ ਸਮਝਦੇ ਹੋ ਸੋਸ਼ਲ ਮੀਡੀਆ ਨੇ ਇਹ ਪਰੇਸ਼ਾਨੀ ਵੀ ਖਤਮ ਨਹੀਂ ਕਰ ਦਿੱਤੀ? ਇਹ ਰਸਮੁਲ ਖਤ ਵਾਲੀ ਹੁਣ ਕੋਈ ਮਾਮਲਾ ਨਹੀਂ ਰਹਿ ਗਿਆ, ਇਸ ਤੇ ਕੀ ਤੁਸੀਂ ਜਾਣਨ ਪਾਓਗੇ? ਜੀ ਅਸਲਾਮ ਵਾਲੇਕੁਮ ਜੀ ਸਾਰਿਆਂ ਨੂੰ। ਬਿਲਕੁਲ ਵੀਰ ਸਾਹਿਬ, ਇਹ ਚੀਜ਼ ਜਿਹੜੀ ਹੈ ਸੋਸ਼ਲ ਮੀਡੀਆ ਨੇ ਬਹੁਤ ਨੇੜੇ ਕਰ ਦਿੱਤੀ। ਰਾਣਾ ਸਾਹਿਬ ਨਾਲ ਰਾਬਤਾ ਜਿਹੜਾ ਮੇਰਾ ਹੋਇਆ ਇਸ ਤਰ੍ਹਾਂ ਹੀ। ਹਾਂਜੀ, ਸਭ ਤੋਂ ਪਹਿਲੇ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਤੁਸੀਂ ਨਾ ਅੰਦਰ ਦਬਿਆ ਅਗਰ ਮੈਂ ਕਿਸੇ ਨੂੰ ਫਾਲੋ ਕਰਦਾ ਹਾਂ ਨਾ, ਜਾਂ ਮੈਨੂੰ ਖੁਸ਼ੀ ਹੁੰਦੀ ਹੈ, ਤੇ ਉਹਦੇ ਤੁਸੀਂ ਚਾਰੋਂ ਲੋਕ ਵੀ ਬੈਠੇ ਹੋ, ਤੁਹਾਡੇ ਚਾਰਾਂ ਤੋਂ ਬਾਅਦ ਵੀ ਕੁਝ ਹੋਰ ਲੋਕ ਆਉਂਦੇ। ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਤੁਹਾਨੂੰ ਸੁਰਤ ਜਿਹੜੀ ਹੈ ਉਹ ਬੜੀ ਛੇਤੀ ਆਈ ਹੈ। ਸਾਡੇ ਤੇ ਇੱਥੇ ਬੁੱਢੇ ਹੋ ਜਾਂਦੇ ਨੇ ਤੇ ਉਹਨਾਂ ਨੂੰ ਸਾਡੇ ਪੰਜਾਬ ਦੇ ਮਸਲਿਆਂ ਦਾ ਪਤਾ ਨਹੀਂ ਚੱਲਦਾ। ਬਾਕੀ ਜਿਹੜੀ ਨਾਸਰ ਸਾਹਿਬ ਨੇ ਤਨਕੀਦ ਦੀ ਗੱਲ ਕੀਤੀ, ਜਦੋਂ ਤੁਸੀਂ ਕੋਈ ਵੱਡਾ ਕੰਮ ਕਰੋਗੇ ਨਾ, ਤਨਕੀਦ ਲਾਜ਼ਮੀ ਹੁੰਦੀ ਹੈ। ਜਦੋਂ ਤੁਹਾਡੇ ਤੇ ਤਨਕੀਦ ਨਾ ਹੋ ਰਹੀ ਹੋਵੇ ਤਾਂ ਤੁਸੀਂ ਆਪਣੇ ਆਪ ਨੂੰ ਨਾ ਮਰਿਆ ਹੋਇਆ ਖਿਆਲ ਕਰੋ, ਕਿਉਂਕਿ ਤਾਰੀਫਾਂ ਸਿਰਫ ਇੱਥੇ ਸਮਾਜ ਮਰਿਆ ਹੋਇਆ ਨਹੀਂ ਕਰਦਾ। ਸੋ ਇਸ ਚੀਜ਼ ਤੋਂ ਨਾ ਤੁਸੀਂ ਬੇਫਿਕਰ ਹੋ ਜਾਓ। ਦੂਸਰੀ ਇੱਕ ਜਿਹੜੀ ਮੇਰੀ ਅਰਜ਼ੋਈ ਹੈ, ਅਰਜ਼ ਹੈ ਮੇਰੀ ਤੁਹਾਡੇ ਸਾਰਿਆਂ ਦੇ ਅੱਗੇ, ਤੁਸੀਂ ਸਾਰੇ ਛੋਟੇ ਵੀਰ ਹੋ, ਉਹ ਇਹ ਹੈ, ਬੜੇ ਮਾਣ ਨਾਲ ਮੈਂ ਕਹਿਣਾ, ਦਾਅਵਾ ਵੀ ਹੈ ਤੁਹਾਡੇ ਤੇ, ਕਿ ਪੰਜਾਬੀ ਬੋਲੀ ਸਿਰਫ ਪੰਜਾਬੀ ਬੋਲੀ ਨਹੀਂ ਹੈ ਜਿਹਨੂੰ ਅਸੀਂ ਸਿਰਫ ਬੋਲੀ ਕਹਿ ਕੇ ਅੱਗੇ ਟੁਰ ਜਾਂਦੇ ਹਾਂ। ਇਹ ਪੰਜਾਬੀ ਬੋਲੀ ਪੂਰਾ ਕਿਸੇ ਵੀ ਕੌਮ ਦਾ ਪੈਕੇਜ ਹੈ, ਇਹ ਪੰਜਾਬੀਆਂ ਦਾ ਪੈਕੇਜ ਹੈ। ਹਜ਼ਾਰਾਂ ਸਾਲਾਂ ਦੀ ਤਾਰੀਖ ਇਸ ਦੇ ਅੰਦਰ ਹੈ। ਉਹ ਪੰਜਾਬੀ ਅਖਾਣ ਜਿਹਦੇ ਅੰਦਰ ਹਿਕਮਤ, ਜਿਵੇਂ ਕਿ ਜਬ ਸਰੋਇਆ ਸਾਹਿਬ ਬਿਆਨ ਕਰਦੇ ਨੇ, ਉਹ ਵਾਕਿਆਤ ਬਿਆਨ ਕਰਦੇ ਨੇ, ਉਹਨੂੰ ਅੰਗਰੇਜ਼ੀ ਦੇ ਵਿੱਚ, ਉਰਦੂ ਦੇ ਵਿੱਚ ਟ੍ਰਾਂਸਲੇਟ ਕਰਕੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਦੇ ਸਕਦੇ। ਸੋ ਇਸ ਜ਼ਬਾਨ ਨੂੰ ਸਿਰਫ ਬੋਲਣ ਦੀ ਲੋੜ ਨਹੀਂ ਹੈ, ਇਸ ਜ਼ਬਾਨ ਨੂੰ ਇਹਦਾ ਹੱਕ ਦਿਵਾਉਣ ਦੀ ਲੋੜ ਹੈ। ਔਰ ਜਿਹੜੀ ਇੱਥੇ ਸਾਡੀ ਕੋਸ਼ਿਸ਼ ਹੈ ਕਿ ਸਕੂਲਾਂ ਦੇ ਵਿੱਚ ਲਾਜ਼ਮੀ ਪੜ੍ਹਾਈ ਜਾਵੇ,
ਜਿਹੜੀ ਜ਼ਬਾਨ ਬੱਚਾ ਪੜ੍ਹਦਾ ਹੈ ਸਕੂਲ ਦੇ ਅੰਦਰ ਉਹਦਾ ਇਹਤਰਾਮ ਕਰਦਾ ਹੈ। ਉਰਦੂ ਦਾ ਇਹਤਰਾਮ ਕਿਉਂ ਹੈ ਸਾਡੇ ਸਾਰਿਆਂ ਦੇ ਅੰਦਰ ਕਿ ਮੀਡੀਆ ਉਰਦੂ ਹੈ ਔਰ ਸਕੂਲਾਂ ਦੇ ਅੰਦਰ ਉਰਦੂ ਦੇ ਅੰਦਰ ਸਾਰਾ ਕੁਝ ਪੜਾਇਆ ਜਾਂਦਾ ਹੈ। ਇੰਜ ਹੀ ਅੰਗਰੇਜ਼ੀ ਦਾ ਹੈ, ਅੰਗਰੇਜ਼ੀ ਦੀ ਵੱਡੀ ਲੋੜ ਹੈ, ਲੇਕਿਨ ਉਹਦਾ ਇਹਤਰਾਮ ਇਸ ਕਰਕੇ ਵੀ ਹੈ ਕਿ ਡੰਡੇ ਮਾਰ ਕੇ ਸਾਨੂੰ ਪੜਾਈ ਜਾਂਦੀ ਹੈ। ਤੇ ਇੱਕ ਜਿਹੜਾ ਅਸੀਂ ਇੱਕ ਸਾਰੇ ਇੱਕ ਮਿਸ਼ਨ ਬਣਾ ਲਈਏ, 1 ਸਾਲ ਦੀ ਦੇਰ ਹੈ ਅਗਰ ਅਸੀਂ ਇਸ ਤੇ ਲਾ ਲਈਏ ਸਾਰੇ ਮਿਲ ਕੇ ਜੀ ਔਰ ਅਸੀਂ ਇੱਕ ਦੂਜੇ ਦੇ ਵੈਸੇ ਵੀ ਨੇੜੇ ਹਾਂ ਕਿ ਪੰਜਾਬੀ ਬੋਲੀ ਨੂੰ ਪੜਾਈ ਲਿਖਾਈ ਦਾ ਹਿੱਸਾ ਬਣਾਇਆ ਜਾਵੇ। ਦੁਨੀਆ ਦੇ ਹਰ ਨਿਸਾਬਾਂ ਦੇ ਅੰਦਰ ਇਹ ਹੁੰਦਾ ਹੈ ਕਿ ਉਹਨਾਂ ਨੂੰ ਉਹ ਸਟੇਟ ਜਿਹੜੀ ਹੈ ਉਸ ਲੈਂਗੁਏਜ ਦੇ ਅੰਦਰ ਪੜਾਉਂਦੀ ਹੈ। ਤੇ ਅਸੀਂ ਚਲੋ ਮਾੜੇ ਪੰਜਾਬੀ ਹੈ, ਸਾਡੇ ਨਾਲ ਜਿਹੜੀਆਂ ਖੇਡਾਂ ਹੋਈਆਂ ਨੂੰ ਲੰਬੀਆਂ ਇੰਨਾ ਕੁ ਕਰ ਲਈਏ ਕਿ ਅਸੀਂ ਉਸ ਨੂੰ ਇੱਕ ਸਬਜੈਕਟ ਦੇ ਤੌਰ ਤੇ ਅਸੀਂ ਪੜ੍ਹਾ ਲਈਏ ਤਾਂ ਜੇ ਸਾਡੇ ਬੱਚਿਆਂ ਨੂੰ ਪੰਜਾਬੀ ਦੇ ਬਾਰੇ ਪਤਾ ਚੱਲਦਾ ਰਹੇ। ਤੇ ਮੈਂ ਬਸ ਕਮੈਂਟ ਕਰਨਾ ਸੀ, ਸਵਾਲ ਮੇਰਾ ਨਹੀਂ ਹੈ। ਇੱਕ ਚੀਜ਼ ਹੋ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਬਹੁਤ ਸਾਰੇ ਦੋਸਤਾਂ ਦੀ ਤਨਕੀਦ ਹੁੰਦੀ ਹੈ ਕਿ ਸ਼ਾਇਦ ਮਾਝੇ ਵਾਲੀਆਂ ਦੀਆਂ ਚੀਜ਼ਾਂ ਵੱਧ ਰਹੀਆਂ, ਤੇ ਮੈਂ ਕਹਾਂਗਾ ਕਿ ਮੈਂ ਜਟਕੇ ਲਹਿਜੇ ਦੇ ਵਿੱਚ ਗੱਲ ਕਰ ਰਿਹਾ ਤੁਹਾਡੇ ਨਾਲ। ਮੈਂ ਜਟਕੇ ਲਹਿਜੇ ਫਖਰ ਦੇ ਨਾਲ ਮੈਂ ਬੋਲਦਾ, ਠੀਕ ਹੈ, ਮੈਂ ਪਿੰਡੂ ਹਾਂ, ਮੈਂ ਪਿੰਡੂ ਨੂੰ ਮੇਰੇ ਹੋਣ ਤੇ ਫਖਰ ਹੈ। ਸੋ ਕੁਝ ਲੋਕਾਂ ਦੀ ਤਨਕੀਦ ਹੁੰਦੀ ਹੈ ਕਿ ਤੁਸੀਂ ਦੂਸਰੇ ਲਹਿਜੇ ਵਾਲੇ ਲੋਕਾਂ ਨੂੰ ਉਹਨਾਂ ਨੂੰ ਤੁਸੀਂ ਜਗ੍ਹਾ ਨਹੀਂ ਦਿੰਦੇ ਹੋ, ਉਹਨਾਂ ਤੇ ਵੀਡੀਓਜ਼ ਨਹੀਂ ਬਣਾਉਂਦੇ ਹੋ। ਤੇ ਥੋੜਾ ਇਹਦੇ ਤੇ ਵੀ ਗੱਲਬਾਤ ਤੁਸੀਂ ਕੋਈ ਵੀ ਬੰਦਾ ਕਮੈਂਟ ਕਰ ਦੇਵੇ ਕਿ ਇਹ ਗੱਲ ਠੀਕ ਹੈ ਜਾਂ ਗਲਤ ਹੈ। ਔਰ ਦੂਸਰਾ ਇਹ ਹੈ ਕਿ ਸਾਨੂੰ ਫਿਰ ਪੂਰੇ ਪੰਜਾਬ ਦੀ ਜਿਹੜੀ ਇਬਾਦਤ ਹੈ ਉਸ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਮੈਂ ਮਾਫੀ ਚਾਹੁੰਦਾ, ਸਵਾਲ ਮੇਰਾ ਲੰਬਾ ਹੋ ਗਿਆ। ਇਹਦੇ ਤੇ ਮੇਰੀ ਥੋੜੀ ਜਿਹੀ ਤੁਹਾਡੇ ਕਮੈਂਟ ਤੇ ਮੈਂ ਰਿਪਲਾਈ ਥੋੜਾ ਜਿਹਾ ਕਰਨਾ ਚਾਹਾਂਗਾ। ਦੇਖੋ ਜਿਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ ਨਾਲ ਜੁੜੇ ਹਾਂ, ਕੁਝ ਲੋਕ ਆਪਣੇ ਕਿੱਤੇ ਦੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਕੰਮ ਕਰਦੇ। ਮੈਂ ਉਸ ਹਵਾਲੇ ਦੇ ਨਾਲ ਗੱਲ ਕਰਦਾ ਵੀ ਜਿਸ ਤਰ੍ਹਾਂ ਅਸੀਂ ਇੱਥੇ 10-20-50 ਲੋਕ ਬੈਠੇ ਹਾਂ, ਇਹਦੇ ਵਿੱਚ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਵੀ ਸਕੂਲਾਂ ਦੇ ਵਿੱਚ ਬੋਲੀ ਲਾਗੂ ਕੀਤੀ ਜਾਵੇ। ਬੜੇ ਅੱਛੇ ਪੰਜਾਬੀ ਪ੍ਰਚਾਰ ਸਾਰੇ ਇੱਥੇ ਕੋਸ਼ਿਸ਼ਾਂ ਕਰਦੇ ਨੇ, ਵੱਡੇ ਸਾਡੇ ਬੈਠੇ ਨੇ ਉਹ ਵੀ ਲੱਗੇ ਨੇ। ਹੁਣ ਜਿਸ ਤਰ੍ਹਾਂ ਸੋਸ਼ਲ ਮੀਡੀਆ ਦਾ ਦੌਰ ਹੈ, ਜਿੰਨੀ ਦੇਰ ਤੱਕ ਇਹਦੇ ਤੇ ਅਮਲ ਪੈਰਾ ਨਹੀਂ ਹੁੰਦਾ, ਨਹੀਂ ਕੁਝ ਹੋ ਸਕਦਾ। ਕਿ ਐਸਾ ਨਹੀਂ ਹੋ ਸਕਦਾ ਵੀ ਸਾਡੇ ਉਹ ਨੌਜਵਾਨ ਜਿੰਨੇ ਆ ਬੈਠੇ ਨੇ, ਉਹਦੇ ਵਿੱਚ ਮੈਂ ਵੀ ਸ਼ਾਮਿਲ ਹੈ, ਕਿ ਆਪਾਂ ਕੋਈ ਪਿੰਡ ਦੀ ਛੁੱਟੀ ਵਾਲੇ ਦਿਨ ਜਿੱਦਾਂ ਨਿਆਣਿਆਂ ਨੂੰ ਬਾਲਾਂ ਨੂੰ ਛੁੱਟੀ ਹੋਵੇ, ਪਿੰਡ ਦੇ ਵਿੱਚ ਐਸੀ ਸੱਥ ਬਣਾ ਲਈ ਜਿਹਦੇ 'ਚ ਆਨਲਾਈਨ ਕਲਾਸ ਕਰੋ, ਉਹਨਾਂ ਨੂੰ ਪੰਜਾਬੀ ਪੜ੍ਹਾਓ। ਉਹ ਜਿਹੜੀ ਇਹ ਵੀਡੀਓ ਆ ਕਿੰਨੇ ਲੋਕਾਂ ਤੱਕ ਪਹੁੰਚ ਸਕਦੀ ਅਸੀਂ ਸੋਚ ਨਹੀਂ ਸਕਦੇ। ਸੋ ਅਸੀਂ ਜਦੋਂ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਉਹ ਸ਼ੋਰ ਹੋਏਗਾ ਤੇ ਸਾਡੀ ਗਵਰਨਮੈਂਟ ਨੂੰ, ਸਰਕਾਰ ਨੂੰ ਆਟੋਮੈਟਿਕਲੀ ਉੱਤੇ ਸੋਚਣਾ ਪਏਗਾ ਵੀ ਇਹ ਲੋਕ ਤੇ ਸਿੱਖਣਾ ਚਾਹੁੰਦੇ ਨੇ, ਪੜ੍ਹਨਾ ਚਾਹੁੰਦੇ ਨੇ, ਅਸੀਂ ਕਿਉਂ। ਭੱਟੂ ਸਾਹਿਬ ਕੋਲ ਇਹ 2 ਦਿਨ ਮੁਸਲਸਲ WhatsApp ਸਵਾਲ ਹੁੰਦਾ ਰਿਹਾ ਕਿ ਤੁਸੀਂ ਹੋ ਪੰਜਾਬੀ ਦੇ ਪੈਂਟ ਕੋਟ ਪਾ ਕੇ ਆ ਜਾਂਦੇ ਹੋ। ਯਾਰ ਇਹ ਸੋਚ ਵਿੱਚੋਂ ਵੀ ਵੈਸੇ ਨਿਕਲਣ ਦੀ ਲੋੜ ਹੈ। ਕੀ ਸਰ ਕਹੋਗੇ ਤੁਸੀਂ ਇਸ ਤੇ? ਬਟਨ ਇਹ ਚੱਲ ਰਿਹਾ ਹੈ। ਅੱਛਾ, ਇੱਕ ਤਾਂ ਬੰਦੇ ਜਿਹੜੇ ਸਹੀ ਸਿਆਣੇ ਸੀ ਨਾ, ਉਹ ਉੱਧਰ ਬੈਠੇ ਆ ਤੇ ਦੂਜਾ ਪੰਜਾਬੀ ਕਰਦੇ ਹੋ ਜੂਨੇ ਦਾ ਟਾਈਮ ਦਾ ਨਿਕਾਲ ਵੀ ਇਹਨਾਂ ਜੀ ਜਿਹੜੇ ਇੱਥੇ ਸਾਰੀ ਉਮਰ ਪਿੰਡ ਪਾਉਂਦੇ ਆ ਨਾ ਜੀ, ਖਾਨਾ ਕਾਬਾ ਜਾ ਕੇ ਉਹ ਵੀ ਤਹਿਮਤ ਲਾਉਂਦੇ ਆ। ਮਤਲਬ ਇਹ ਕਾਰੇ ਸਵਾਬ ਅਲਬਾਸ ਜੀ। ਵਾਹ ਵਾਹ, ਇੱਕ ਹੈ ਸਾਡਾ ਤੇ ਉਤੋਂ ਹੈ ਇਬਾਦਤ ਪਾ ਕੇ ਰੱਖਣਾ। ਹਾਂਜੀ, ਤਾਂ ਅਸੀਂ ਤਾਂ ਇਹ ਮਤਲਬ ਸਲਾਹ ਨੂੰ ਚੱਲ ਰਹੀਆਂ ਆ। ਤੇ ਬਾਕੀ ਸਰ ਜਿਹੜੇ ਪੈਂਟ ਸ਼ਰਟ ਪਾਉਂਦੇ ਨੇ ਗੁਨਾਹਗਾਰ ਨੇ ਜੀ? ਨਹੀਂ, ਮੈਂ ਕਹਿੰਦਾ ਇਹਦਾ ਇਸ ਚੀਜ਼ ਨਾਲ ਤਾਲੁਕ ਹਾਂ, ਨਹੀਂ ਵੈਸੇ ਇੱਕ ਲਿਬਾਸ ਦੀ ਨਿਸਬਤ ਦੱਸੀ ਹੈ ਕਿ ਸਾਨੂੰ ਇਹ ਬਹੁਤ ਚੰਗਾ ਲੱਗਦਾ ਹੈ। ਸਾਡੇ ਸਹੀ ਗੱਲ ਕਹਿਣਾ ਚਾਹੁੰਦੇ ਜੀ। ਪਲੀਜ਼ ਲਓ ਸਾਹਿਬ ਦਾ ਕਮੈਂਟ ਦਿਓ ਜੀ। ਹਜ਼ਰ ਸਾਹਿਬ ਗੱਲ ਪਤਾ ਕੀ ਹੈ, ਸਾਡੇ ਵਾਸਤੇ ਸਾਡਾ ਇਹ ਚਾਦਰਾ ਜਾਂ ਕੁੜਤਾ ਜਿਹੜਾ ਨਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਉਹਨੂੰ ਬੜਾ ਡਿਗਰੇਡ ਕੀਤਾ ਗਿਆ ਪਿਛਲੇ ਟਾਈਮਾਂ ਦੇ ਵਿੱਚ। ਜਿੰਨੇ ਪਾਇਆ ਹੁੰਦਾ ਸੀ ਉਹ ਪਿੰਡੂ ਹੈ, ਉਹ ਜਾਹਲ ਹੈ, ਉਹ ਜੱਟ ਹੈ, ਠੀਕ ਹੈ, ਅਨਪੜ੍ਹ ਹੈ। ਤੁਹਾਨੂੰ ਵੇਖ ਕੇ 2 ਚਾਦਰੇ ਮੈਂ ਸਵਾਏ ਨੇ। ਹਾਂਜੀ, ਪੀਛਾ ਦੇ ਪਾਵਾਂਗੇ ਤੇ ਫੋਟੋ ਬਿਲਕੁਲ ਸੋਹਣਾ ਕੱਪੜਾ ਪਾਓ, ਕੋਈ ਫਰਕ ਨਹੀਂ ਹੈ। ਤੁਸੀਂ ਤਨ ਢਕਣਾ ਆਪਣਾ ਜਿਵੇਂ ਵੀ ਢੱਕ ਸਕਦੇ ਹੋ, ਢਕੋ। ਪੈਂਟ ਪਾਓ, ਕੋਈ ਫਰਕ ਪਰਸੋਂ ਦੇ ਕਿਹਾ ਪਤਾ ਦਾ ਕਹਿੰਦਾ ਮੈਨੂੰ ਰੱਖ ਲਓ ਵੀਡੀਓ ਬਣਾ ਕੇ ਬਹੁਤ ਸ਼ੁਕਰਾਂ ਦੇ ਮੀਆਂ ਸਾਹਿਬ ਫੜਦੇ ਆ ਤੇ ਉਹ ਕਿਵੇਂ ਲੱਗਦਾ ਇੱਥੇ ਤਾਂ ਚੱਲਦਾ ਨਿਜ਼ਾਮ ਉਸ ਕਿਵੇਂ ਫਿਰ ਪੂਰਾ ਮੁਤਾਸਰ ਹੁੰਦੇ ਸੇਲ ਨਹੀਂ ਭਾਈ ਲੋਕ ਛੋੜ ਕੇ ਨਾ ਪੜ੍ਹਦੀ ਵੀ ਸੁਣਾਉਂਦੀ ਵੀ ਅਸੀਂ ਵੀ ਕੋਲ ਲੈ ਕੇ ਸੁਣਦੇ ਆਏ। ਯਾਦ ਹੈ ਕਿ ਇਸ ਵਕਤ ਮੇਰੀ ਲਾਇਬ੍ਰੇਰੀ ਦੇ ਅੰਦਰ ਖੜੀ ਸਟੇਟੀ ਜਿਹੜੀ ਸਭ ਤੋਂ ਪੁਰਾਣੀ ਜੋ ਖਸਮ ਕਰਦੇ ਵਿੱਚ ਛੋੜਿਆ ਸੀ ਅਲੀ ਭੋਲੜੀ ਤੇ ਅਲਬੇਲੜੀਆਂ, ਪਰਦਾ ਪਾੜ ਮੁਹੰਮਦਾ ਨਹੀਂ ਮੇਰਾ ਹੱਥ ਲਾਣਾ ਹੋਈ ਵਿੱਚ। ਇਹ ਸਵਾਲ ਕਾਂਜੀ ਕੀ ਗੱਲ ਸਾਡਾ ਦਿੱਤਾ ਗਏ ਤੇ
ਆਜੋ ਬੈਠੋ। ਅਸੀਂ ਗਰਮੀਆਂ ਦੇ ਪੁੱਤਾਂ ਨਾ ਗੱਡੀ ਥੱਲੇ ਵੜ ਕੇ ਆ ਜੀ ਸੀ ਤੁਸੀਂ ਉਹਨੂੰ ਦੰਦੋਂ ਫੜ ਕੇ ਨਾ ਬਾਹਰ ਕਾੜਿਆ ਕਰਦਾ ਬਾਹਰ ਨਿਕਲ ਤੂੰ ਐਡਾ ਮਕੈਨਿਕ ਭਾਈ ਹਾਸੀ ਪੰਜਾਬ ਨੂੰ ਲਾਗੂ ਕਰਨਾ ਸਾਡਾ ਮਾਲਕਾ ਆਪ ਸਾਡੀ ਹੋਂਦ ਅਸੀਂ ਆਪਣੇ ਆਪ ਨੂੰ ਲਾਗੂ ਕਰਨਾ ਕਿਸੇ ਨੂੰ ਨਹੀਂ ਲਾਗੂ। ਜੋ ਕੁਝ ਮੈਂ ਤੁਹਾਡੀ ਗੱਲ ਰੋਕਣਾ ਇੱਕ ਮੈਂ ਗੱਲ ਕਰਦਾ ਜਿਹੜਾ ਬੰਦਾ ਵੀ ਮਾੜਾ ਹੁੰਦਾ ਉਹਨੂੰ ਦਬਾਇਆ ਜਾਂਦਾ ਹੈ ਅਸੂਲਨ ਚਾਰ ਭਰਾ ਹੁਣ ਵੱਖਰੇ ਹੋਣ ਨਾ ਜਿਸ ਵੇਲੇ ਕੋਸ਼ਿਸ਼ ਕਰਦੇ ਨੇ ਇੱਕ ਹੀ ਕੋਲੋਂ ਅਸੀਂ ਵੱਧ ਲੈ ਕੇ ਜਿਸ ਵੇਲੇ ਸਾਡਾ ਅੱਡੋ ਅੱਡ ਹੋਣਾ ਸਾਨੂੰ ਵੱਧ ਚੱਲ ਜਾਏ ਜਿਹੜਾ ਕਦਰਾ ਮਾੜਾ ਹੋਵੇ ਇੰਜ ਹੀ ਜਿਹਦੀ ਬੋਲੀ ਤੇ ਜਿਹੜੇ ਪੈਰੋਕਾਰ ਬੰਦੇ ਨੇ ਜੇ ਉਹ ਮਾੜੇ ਹੋਣ ਜਿਹੜੀ ਵੀ ਬੋਲੀ ਹੋਵੇ ਪੰਜਾਬੀ ਛੱਡ ਕੇ ਜਿਹੜੀ ਵੀ ਉਹ ਬੋਲੀ ਦਬਿੰਦੀ ਹੈ ਕਿਉਂ ਉਹਨ ਸਾਹਮਣੇ ਵਾਲੇ ਮਾੜੇ ਉਹਨਾਂ ਵਿੱਚ ਢਿੱਲ ਨਹੀਂ ਤੇ ਅਸੀਂ ਇੱਥੇ ਕਿਉਂ ਆਏ ਸੋ ਅਸੀਂ ਆਇਆ ਅਸੀਂ ਪੰਜਾਬੀ ਇਸ ਤੋਂ ਬੋਲਦੇ ਆ ਬਸ ਸਾਡੇ ਵਿੱਚ ਢਿੱਲ ਵੀ ਤੇ ਅਸੀਂ ਇਹਨੂੰ ਚੁੱਕ ਕੇ ਰੱਖਾਂਗੇ ਤੁਸੀਂ ਵੀ ਢਿੱਲ ਲਾ ਲਓ ਅਸੀਂ ਵੀ ਢਿੱਲ ਲਾਉਂਦੇ ਆ ਵੇਖਾਂ ਤੇ ਕਿਹਦੇ ਵਿੱਚ ਵਾਲਾ ਹੋਏ ਤੇ ਤੁਹਾਡੇ ਸੱਟ ਮਾਰ ਕੇ ਟਰੈਕਟਰ ਵੀ ਡੱਕ ਛੱਡਦਾ ਹੈ ਤੇ ਡਰਾਰ ਵਾਲਾ ਹੀ ਕੋਨੀ ਮਾਰ ਜਾ ਕੁੱਤਾ ਹੈ ਤੇ ਅੱਗੇ ਤੁਸੀਂ ਗੱਲ ਪੈ ਕਰਦੇ ਆ ਅੰਦਰ ਜਿਸ ਵੇਲੇ ਬੈਠੇ ਹੋ ਪੈਂਟ ਸ਼ਰਟ ਤੇ ਇੰਜੀ ਗੱਲ ਭਾਵੇਂ ਪੈਂਟ ਪਾਈ ਹੋਵੇ ਤੇ ਭਾਵੇਂ ਕੋਟ ਪਾਇਆ ਹੋਵੇ ਭਾਵੇਂ ਜੋ ਵੀ ਪਾਇਆ ਹੋਵੇ ਜਣਾ ਜਿੱਥੇ ਖੜਕੇ ਉਹਦਾ ਪਤਾ ਲੱਗ ਜਾਂਦਾ ਵਾ ਜਣਾ ਉਸ ਜਗ੍ਹਾ ਦਾ ਤੇ ਹੁਣ ਉਹ ਸਮਝਦੇ ਨੇ ਜਿਹੜੇ ਇਹ ਸ਼ੇਈ ਨੂੰ ਸਮਝਦੇ ਜਿਨ੍ਹਾਂ ਨੇ ਬੰਦਿਆਂ ਦੀ ਪਛਾਣ ਹੈ ਜਿਹਨ ਪਾਕਿਸਤਾਨ ਦੀ ਪਾਕਿਸਤਾਨ ਦੀ ਔਰ ਲੈਂਦੇ ਚੜਦੇ ਦੀ ਪਛਾਣ ਹੈ ਉਹ ਬੰਦਾ ਗੱਲ ਕਰੇ ਤੇ ਉਹ ਸੁਝਾਣ ਕੇ ਦੱਸ ਛੱਡਦਾ ਆ ਪਟਿਆਲੇ ਤੋਂ ਆ ਨਾਭੇ ਤੋਂ ਆ ਨਨਕਾਣੇ ਤੋਂ ਆ ਮੰਡੀ ਤੋਂ ਆ ਫੈਸਲਾਬਾਦ ਤੋਂ ਆ ਲਾਹੌਰ ਤੋਂ ਜਿਹੜਾ ਬੰਦਾ ਵੀ ਇਹਨਾਂ ਚੀਜ਼ਾਂ ਨੂੰ ਸਮਝਦਾ ਉਹ ਬੰਦਾ ਗੱਲ ਕਰਦਿਆਂ ਦੱਸ ਸਕਦਾ ਤੇ ਉਹਦੀ ਵਜ੍ਹਾ ਕੀ ਹੈ ਅਗਲੇ ਬੰਦੇ ਕੋਲ ਨਹੀਂ ਦੱਸ ਸਕਦਾ ਉਹਦੀ ਵਜ੍ਹਾ ਉਹਦੀ ਬੋਲੀ ਭਾਵੇਂ ਉਹ ਜਿਹੜੀ ਵੀ ਹੋਵੇ ਜਿਹੜਾ ਉਹਦਾ ਲਹਿਜਾ ਹੋਵੇ ਹਰ ਜਗ੍ਹਾ ਦਾ ਵੱਖਰਾ ਵੱਖਰਾ ਲਹਿਜਾ ਸਾਡਾ ਮੰਡੀਆਂ ਦਾ ਵੱਖਰਾ ਫੈਸਲਾਬਾਦ ਦਾ ਵੱਖਰਾ ਲਹਿਜਾ ਸਾਡਾ ਵੱਖਰਾ ਔਰ ਇਹ ਜਿਹੜਾ ਵੀ ਲਹਿਜਾ ਆਪਣਾ ਜਿਹਦੇ ਵਿੱਚ ਤੁਸੀਂ ਗੱਲ ਕਰਦੇ ਆਦਰ ਭਾਈ ਗੱਲ ਕਰ ਰਹੇ ਨੇ ਡੇਰਾ ਬਾਬਾ ਗੋਬਿੰਦ ਸ਼ਾਹ ਦੀ ਜਿਹੜੇ ਕਿ ਬਾਬਾ ਸ੍ਰੀ ਚੰਦ ਦੀ ਸਭ ਤੋਂ ਵੱਡੀ ਬੈਠਕ ਸੀ ਜਿਹਦੇ ਨਾਮ ਦੇ ਉੱਤੇ ਪਾਕਿਸਤਾਨ ਦੀ ਤੁਹਾਡੇ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਹੈ ਹਾਂ ਮੈਂ ਤਾਂ ਸੋਚਿਆ ਕਿ ਜੀ ਤੁਹਾਡੇ ਨਾਲ ਇੱਕ ਮੁਲਾਕਾਤ ਹੋ ਜੂਗੀ ਤੁਸੀਂ ਸਾਡੇ ਬਜ਼ੁਰਗ ਹੈ ਜੀ ਤੇ ਸਾਡੀ ਸ਼ਾਨ ਹੈ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਬੜਾ ਦਿਲ ਖੁਸ਼ ਹੋਇਆ ਕਈ ਪਿਓ ਪੁੱਤਰਾਂ ਦਾ ਪਿਆਰ ਵੱਧ ਗਿਆ ਇਹਨਾਂ ਦੀ ਇਹ ਸੋਚਿਆ ਵੀ ਨਹੀਂ ਸੀ ਵੀ ਪੁੱਤਰ ਪਿਓ ਦਾ ਇਹ ਲਾਡ ਵੀ ਹੁੰਦਾ ਹੈ ਕਦੀ ਕੈਮਰੇ ਤੇ ਨਹੀਂ ਹੈਗਾ ਸੀ ਤੇ ਉਹ ਜਿੰਦੇ ਰਹੇ ਰਾਂਝਾ ਸਾਹਿਬ ਤੋਂ ਪੂਰੇ ਖਾਨਦਾਨ ਤੇ ਸਾਰੇ ਨਿੱਕੇ ਵੱਡੇ ਅੱਲਾ ਸਾਰਿਆਂ ਨੂੰ ਤੌਫੀਕ ਦੇਵੇ ਸਾਰੇ ਹੀ ਆਪਣੇ ਵੱਲ ਕਈਆਂ ਨੇ ਕੀਤਾ ਹੈ ਜੀ ਸਾਨੂੰ ਵੀ ਹੋਰ ਅਸੀਂ ਕਹਿੰਦੇ ਇਹਨਾਂ ਵੀ ਪਿਓਾਂ ਨਾਲ ਲਾਡ ਹੁੰਦੇ ਕੀ ਕਹਿੰਦੇ ਆਪ ਉਧਰ ਜਾ ਮੈਂ ਭਾਈ ਨੇ ਖਾਣਾ ਬਣਾਇਆ ਸਾਰੇ ਉੱਚੀ ਨਹੀਂ ਮੇਰਾ ਬਹੁਤ ਦਿਲ ਕਰਦਾ ਸੀ ਵੀ ਨਾ ਗੋਗੀ ਦੀ ਚੁੰਨੀ ਲਵਾਂ ਆਏ ਆਏ ਮੂੰਹ ਕਾਲਾ ਹੋ ਗਿਆ ਇੱਕ ਚਾਹ ਪੀ ਲਈ ਜੀ ਕੁਛ ਨਹੀਂ ਤੁਹਾਡਾ ਦਿਲ ਤਾਂ ਨਹੀਂ ਕੀਤਾ ਤੁਸੀਂ ਤਾਜ਼ਾ ਦੁਬਈੋਂ ਆਏ ਆਜੋ ਸਾਰੀ ਮੈਂ ਫਿਲਟਰ ਲਾਉਂਦੇ ਆ ਖੁਸ਼ੀ ਆ ਜਾ यार एक कुर्सी तो वो एक नहीं एक कुर्सी और दे दो जब मान हाथ जोड़ लो कुर्सी हो जानी कुर्सी ला लो ਜਗ੍ਹਾ ਘਟ ਗਈ ਆ ਮੈਂ ਕਹਿੰਦਾ ਗੋਗੀ ਨੂੰ ਗੇਟ ਬਣਾ ਦੋ ਉੱਤੇ ਬੈਠ ਬਣਾਉਣਾ ਸਿਰ ਤੇ ਨਾ ਮਾਰਦੇ ਅਸੀਂ ਨਾ ਜੀ ਸਵੇਰੇ ਨਿਕਲੇ ਲਾਹੌਰ ਵਾਸਤੇ ਸਾਡੀ ਇੱਥੇ ਕਾਨਫਰੰਸ ਸੀ ਪੰਜਾਬੀ ਦੀ ਜਿੱਦਾਂ ਤੁਹਾਨੂੰ ਤੜਕੇ ਅਸੀਂ ਉੱਥੇ ਨਿਕਲਣ ਲੱਗੇ ਦੱਸਿਆ ਅੱਛਾ ਉਹ ਉੱਠਦੇ ਠਾਂਦੇ ਨਹਾਤੇ ਨਸਾਉਂਦੇ ਸਾਨੂੰ ਟਾਈਮ ਲੱਗ ਗਿਆ ਲੇਟ ਹੋ ਗਏ ਫਿਰ ਰਾਹ ਦੇ ਵਿੱਚ ਅਸੀਂ ਕੋਈ ਵੀਡੀਓ ਬਣਾਈ ਨਹੀਂ ਤੇ ਹੁਣ ਸਾਡਾ ਪ੍ਰੋਗਰਾਮ ਇੱਥੇ ਹੋ ਗਿਆ ਬਾਲਾ ਕਰੇ ਠੀਕ ਹੀ ਹੋ ਗਿਆ ਏਡਾ ਚੱਲੇ ਤਾਂ ਨਹੀਂ ਟਾਈਮ ਹੀ ਦਿੱਤਾ ਆਦਲ ਭਾਈ ਮੈਨੂੰ ਉਹਨਾਂ ਨੇ ਟੋਟਲ 1 ਮਿੰਟ ਦਿੱਤਾ
ਹੁਣ 1 ਮਿੰਟ 'ਚ ਮੈਂ ਕੀ ਕਰਤੱਵ ਕਰਕੇ ਦਿਖਾਵਾਂ ਉਹਨਾਂ ਨੂੰ? 1 ਮਿੰਟ 'ਚ ਤਾਂ ਕੁਝ ਵੀ ਨਹੀਂ ਬਣਿਆ। ਅਜੇ ਮੇਰੀ ਸ਼ਰਮ ਹੀ ਨਹੀਂ ਲੱਥੀ ਸੀ, ਅਜੇ ਸ਼ਰਮ ਨਹੀਂ ਲੱਥੀ ਤੇ ਉਧਰੋਂ ਮਾਈਕ ਲੈ ਲਿਆ ਮੈਨੂੰ। ਇੱਕ ਗਲਾ ਹੀ ਨਹੀਂ ਸਾਫ਼ ਹੁੰਦਾ ਕਿ ਹਾਂਜੀ, ਗਲਾ ਨਹੀਂ ਸਾਫ਼ ਹੁੰਦਾ, ਝਾਕੇ 'ਚ। ਤੇ ਜਦੋਂ ਨੂੰ ਉਹ ਫਿਰ ਉਹਨਾਂ ਨੇ ਕਹਿੰਦੇ ਜੀ ਇਜਾਜ਼ਤ ਤੁਹਾਨੂੰ, ਮੈਂ ਕਿਹਾ ਤੁਹਾਨੂੰ ਵੀ ਇਜਾਜ਼ਤ। ਰੋਟੀ ਖਾ ਕੇ ਬਸ ਅਸੀਂ ਹੁਣ ਘਰੇ ਚੱਲ ਜਾਣਾ, ਤੇ ਘਰੇ ਪਹੁੰਚ ਕੇ ਤੁਹਾਨੂੰ ਦੱਸ ਦਾਂਗੇ ਕੀ ਗੱਲ। ਰੋਟੀ ਬੜਾ ਚੰਗਾ ਲੱਗਿਆ ਜੀ, ਬੜੀ ਕਾਨਫਰੰਸ ਰੱਖੀ ਸੀ, ਬੜਾ ਇੰਤਜ਼ਾਮ ਕੀਤਾ ਸੀ ਤੇ ਸਾਡੇ ਵਰਗੇ ਬੰਦਿਆਂ ਨੂੰ ਦਾਵਤ ਮਿਲੀ, ਬੜੀ ਖੁਸ਼ੀ ਹੋਈ ਜੀ। ਤੇ ਉਸ ਤੋਂ ਬਾਅਦ ਫਿਰ ਸਾਡੀ ਖੁਸ਼ੀ ਦਾ ਜਿਹੜੀ ਉਹ ਮਤਲਬ ਆਦਲ ਸਾਹਿਬ ਮਿਲੇ ਤੁਸੀਂ, ਤੇ ਹੁਣ ਆਪਣਾ ਅਸੀਂ ਸਾਡੀ ਮਿਹਰਬਾਨੀ, ਤੁਸੀਂ ਦਾਵਤ ਕਬੂਲ ਕੀਤੀ, ਤੁਸੀਂ ਆਏ, ਵਰਨਾ ਤੁਹਾਡਾ ਸਫ਼ਰ ਬਹੁਤ ਲੰਬਾ ਸੀ ਤੇ ਮੈਨੂੰ ਇਹ ਸੀ ਕਿ ਯਾਰ ਮੈਂ ਨਾ ਤੰਗ ਨਾ ਕਰਾਂ, ਇੰਨੇ ਲੰਬੇ ਸਫ਼ਰ ਤੇ ਜਾਣਾ, ਧੁੰਦ ਨਾ ਹੋ ਜਾਵੇ। ਤੇ ਧੰਨਵਾਦ, ਜਿਉਂਦੇ ਰਹੋ, ਵਸਦੇ ਰਹੋ ਕਿ ਤੁਸੀਂ ਆਏ। ਤੇ ਇਧਰ ਨੂੰ ਕਰੋ, ਮੈਂ ਦੱਸ ਦਵਾਂ ਕਿ ਦਾਵਤ ਠੁਕਰਾਨ ਦੀ ਗੁੰਜਾਇਸ਼ ਹੀ ਹੈ ਨਹੀਂ ਸੀ। ਬਿਲਕੁਲ, ਹਾਂਜੀ, ਕਬੂਲ ਹੀ ਕਰੋ।